ਵੀ ਨਵੰਬਰ ਦਿਨ ਹੈਗਾ ਆ ਜੀ ਮੰਗਲਵਾਰ। ਅੱਜ ਦੇ ਸਾਡੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੱਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿੰਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਮਹਾਰਾਸ਼ਟਰ ਦੇ ਵਿੱਚ ਨਾਟਕ ਜਾਰੀ ਆ ਅਤੇ ਭਾਜਪਾ ਦੀ ਸਰਕਾਰ ਡਿੱਗ ਗਈ ਆ। ਫੜਨਵੀਸ ਨੇ ਰਾਜਪਾਲ ਨੂੰ ਦੇ ਦਿੱਤਾ ਅਸਤੀਫਾ। ਹਾਂਜੀ ਬਿਲਕੁਲ, ਇਹ ਸਵੇਰ ਤੋਂ ਹੀ ਸਿਲਸਿਲਾ ਸ਼ੁਰੂ ਹੋਇਆ, ਕਿਉਂਕਿ ਅੱਜ ਸੁਪਰੀਮ ਕੋਰਟ ਨੇ 10:30 ਵਜੇ ਪਹਿਲਾਂ ਤੇ ਇੱਕ ਵਰਡਿਕਟ ਦੇਣਾ ਸੀਗਾ। ਤਾਂ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਸੀਗਾ ਕਿ ਅਸੀਂ ਸਿਰਫ ਤੇ ਸਿਰਫ ਇੱਕ ਵਕਫੇ ਤੇ ਜੋ ਕਿ ਜਿਹੜਾ ਫਲੋਰ ਟੈਸਟ ਹੁੰਦਾ ਉਹਨੂੰ ਲੈ ਕੇ ਜੋ ਵਿਵਾਦ ਹੈ ਉਹਨੂੰ ਹੀ ਅਸੀਂ ਨਿਬੇੜਾਂਗੇ, ਭਾਵ ਉਹਦੇ ਤੇ ਹੀ ਫੈਸਲਾ ਦੇਵਾਂਗੇ, ਹੋਰ ਕਿਸੇ ਚੀਜ਼ ਤੇ ਨਹੀਂ ਹੈ। ਤਾਂ ਉਹਨਾਂ ਨੇ 10:30 ਵਜੇ ਇਹ ਫੈਸਲਾ ਦੇ ਦਿੱਤਾ। ਤਾਂ ਫੈਸਲਾ ਦਿੱਤਾ ਇਹ ਕਿ ਤੁਸੀਂ 27 ਯਾਨੀ ਭਾਵ ਕੱਲ ਭਲਕੇ ਤੁਸੀਂ ਇਹ ਫਲੋਰ ਟੈਸਟ ਕਰਵਾਓਗੇ। ਤਾਂ ਸਭ ਤੋਂ ਵੱਡਾ ਤੇ ਇਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਧਮਾਕਾ ਸੀਗਾ ਕਿ ਜੋ ਭਗਤ ਸਿੰਘ ਖੁਸ਼ਿਆਰੀ ਜਿਹੜੇ ਕਿ ਹੁਸ਼ਿਆਰੀ ਕਰ ਗਏ, ਤਾਂ ਭਗਤ ਸਿੰਘ ਖੁਸ਼ਿਆਰੀ ਜਿਹੜੇ ਇਹ ਦੇ ਗਏ ਸੀਗੇ ਦਿਨ 30 ਨਵੰਬਰ ਤੱਕ ਭਾਰਤੀ ਜਨਤਾ ਪਾਰਟੀ ਨੂੰ, ਉਹਦੇ ਚੋਂ 3 ਮਹੱਤਵਪੂਰਨ ਦਿਨ ਘੱਟ ਗਏ। ਤਾਂ ਫਿਰ ਇਹਨਾਂ ਦੇ ਭਾਦੀਆਂ ਬਣੀਆਂ, ਹਲਚਲ ਹੋ ਗਈ। ਇਹਦੇ ਨਾਲ ਕਾਂਗਰਸ, ਐਨਸੀਪੀ ਤੇ ਸ਼ਿਵ ਸੈਨਾ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਕਿ ਲਓ ਮਿੱਤਰੋ ਵੀ ਸਾਡਾ ਤੇ ਕੰਮ ਬਣ ਗਿਆ। ਤਾਂ ਉਹੀ ਹੋਇਆ, ਅਜੀਤ ਪਵਾਰ ਅਸਤੀਫਾ ਦੇ ਗਿਆ। ਵੈਸੇ ਨਾ ਕਮਾਲ ਦੇ ਜੋਕਸ ਚੱਲਦੇ ਪਏ ਆ ਸਾਰਾ, ਜੇ ਤੁਸੀਂ ਦੇਖੋਗੇ ਨਾ ਸੋਸ਼ਲ ਮੀਡੀਆ, ਮੈਂ ਦੇਖ ਕੇ ਆਇਆ ਥੋੜਾ ਜਿਹਾ, ਇਹੀ ਟ੍ਰੈਂਡ ਕਰਦਾ ਪਿਆ। ਕਿਆ ਮੀਮਸ ਚੱਲਦੇ ਆ, ਕਿਆ ਜੋਕਸ ਚੱਲਦੇ ਆ, ਬੰਦਾ ਖੁਸ਼ ਹੋ ਜਾਂਦਾ। ਤੇ ਅਮਿਤ ਸ਼ਾਹ ਤੇ ਇੱਕ ਥਾਂ ਤੇ ਉਹ ਬਾਕਸਿੰਗ ਜੇ ਟਾਈਪ ਦੇ ਆ, ਦੋਨਾਂ ਦੇ ਨਾ ਸਿਰ ਲਾਏ ਹੋਏ ਆ, ਅਮਿਤ ਸ਼ਾਹ ਤੇ ਨਾਲ ਕੇ ਹੌਸਲਾ ਰੱਖ, ਇਸ ਵਾਰ ਤੂੰ ਨੈਸ਼ਨਲ ਚੈਂਪੀਅਨ ਸੇ ਆ ਰਹਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਹੋ ਜਿਹੇ ਲੋਕ ਜਿਹੜੇ ਆ ਚਟਕਾਰੇ ਲੈ ਰਹੇ ਆ ਕਹਾਣੀਆਂ ਤੇ। ਤਾਂ ਇਹਦੇ ਬਾਰੇ ਵੀ ਦੇਖ ਲਓ ਕਿ ਅਜੀਤ ਪਵਾਰ ਬਾਰੇ ਵੀ ਮਨ ਸੁਆਨੇ ਚੁਟਕਲੇ ਆ ਤੇ ਕਹਿੰਦੇ ਕਿ ਪਹਿਲਾ ਬੰਦਾ ਜਿਹੜਾ ਅਮਿਤ ਸ਼ਾਹ ਵਰਗੇ ਬੰਦਿਆਂ ਨੂੰ ਸਕੀਮ ਲਾ ਗਿਆ, ਮਤਲਬ ਕਿ ਇਹਨਾਂ ਤੇ ਸਕੀਮ ਪਾ ਗਿਆ। 23 ਨੂੰ ਆਇਆ, 25 ਨੂੰ ਕਲੀਨ ਚਿੱਟ ਮਿਲੀ ਤੇ 26 ਨੂੰ ਦੇ ਕੇ ਅਸਤੀਫਾ ਫਿਰ ਘਰ ਨੂੰ ਤੁਰ ਗਿਆ, ਕਹਿੰਦਾ ਚਾਚਾ ਜੀ ਨਮਸਤੇ। ਸੋ ਇਹ ਅਜੀਤ ਪਵਾਰ ਸੀਗਾ ਜਿਹਨੇ ਅੱਜ ਅਸਤੀਫਾ ਦੇ ਦਿੱਤਾ। ਔਰ ਜਿੱਦਾਂ ਹੀ ਅਜੀਤ ਪਵਾਰ ਦਾ ਅਸਤੀਫਾ ਆਇਆ ਤਾਂ ਇਹ ਡੋਲ ਗਏ। ਇਹਨਾਂ ਨੂੰ ਪਤਾ ਸੀਗਾ ਕਿ ਹੁਣ ਕਹਾਣੀ ਜਿਹੜੀ ਆ ਉਹ ਵੱਸੋਂ ਬਾਹਰ ਹੋ ਗਈ ਆ। ਫਿਰ 3:30 ਦਾ ਟਾਈਮ ਰੱਖ ਲਿਆ ਦੇਵੇਂਦਰ ਫੜਨਵੀਸ ਨੇ ਪ੍ਰੈਸ ਕਾਨਫਰੰਸ ਦਾ, ਜਦੋਂ ਪੀਸੀ ਦੇ ਵਿੱਚ ਆਇਆ। ਹਾਲਾਂਕਿ ਉਹ ਜਿੱਦਾਂ ਚੱਲਦੀ ਹੁੰਦੀ ਹੈ, ਤੁਹਾਨੂੰ ਪਤਾ ਰਾਜਨੀਤਿਕ ਕਟਾਕਸ਼, ਕਹਿੰਦਾ ਕਿ ਨਹੀਂ ਜੀ ਇਹ ਤੇ 3 ਪਹੀਆਂ ਵਾਲਾ ਵਾਹਨ ਆ, ਚੱਲਣਾ ਨਹੀਂ, ਮਤਲਬ ਕਿ ਤਪਈਆ ਵਾਹਨ ਆ ਐਨਸੀਪੀ, ਕਾਂਗਰਸ ਤੇ ਸ਼ਿਵ ਸੈਨਾ। ਤੇ ਲੋਕ ਕਹਿੰਦੇ ਕੋਈ ਗੱਲ ਨਹੀਂ ਹੈ, ਮਹਾਰਾਸ਼ਟਰ ਦੇ ਵਿੱਚ ਭੂੰਡ ਬਹੁਤ ਮਸ਼ਹੂਰ ਆ, ਮਤਲਬ ਕਿ ਉਹ ਬਹੁਤ ਚੱਲਦੇ ਆ, ਆਟੋ ਬਹੁਤ ਚੱਲਦੇ ਆ, ਇਹ ਚਲਾਉਣਗੇ ਤਪਈਆ ਵੀ ਚਲਾ ਲੈਣਗੇ। ਸੋ 3:30 ਵਜੇ ਦੇਵੇਂਦਰ ਫੜਨਵੀਸ ਨੇ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਸਾਫ਼ ਹੋ ਗਿਆ, ਰਸਤਾ ਹੀ ਕਲੀਅਰ ਹੋ ਗਿਆ ਕਿ ਉਧਵ ਠਾਕਰੇ ਆ ਜਿਹੜਾ ਉਹ ਇਸ ਮਰਤਬਾ ਮੁੱਖ ਮੰਤਰੀ ਬਣ ਜਾ ਰਿਹਾ। ਤਾਂ 1 ਦਸੰਬਰ ਨੂੰ ਹੁਣ ਉਧਵ ਠਾਕਰੇ ਸਹੁੰ ਚੁੱਕੂਗਾ। ਭਾਰਤੀ ਜਨਤਾ ਪਾਰਟੀ ਨੇ ਸਾਰਾ ਜ਼ੋਰ ਲਾ ਲਿਆ, ਸਭ ਕੁਛ ਅਜ਼ਮਾ ਲਿਆ, ਕਿਉਂਕਿ ਦੇਖੋ ਨਾ ਸੁਪਰੀਮ ਕੋਰਟ ਨੇ ਸਹਿਮਤੀ ਨਹੀਂ ਜਤਾਈ ਜੋ ਭਗਤ ਸਿੰਘ ਹੁਸ਼ਿਆਰੀ ਨੇ ਟਾਈਮ ਦਿੱਤਾ ਸੀਗਾ 30 ਨਵੰਬਰ ਤੱਕ। ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਟਾਈਮ ਦਿੱਤਾ ਗਿਆ ਕਿ ਤੁਸੀਂ ਹਾਰਸ ਟ੍ਰੇਡਿੰਗ ਕਰ ਸਕਦੇ ਹੋ, ਤੁਸੀਂ ਜੋੜ ਤੋੜ ਕਰ ਸਕਦੇ ਹੋ, ਤੁਸੀਂ ਜਿਸ ਏਜੰਸੀ ਤੋਂ ਕੰਮ ਲੈਣਾ ਲੈ ਸਕਦੇ ਹੋ, ਮਤਲਬ ਕਿ ਖੁੱਲਾ ਖਾਤਾ ਹੀ ਆ। ਤਾਂ ਸੁਪਰੀਮ ਕੋਰਟ ਨੇ ਪਹਿਲੀ ਤੇ ਗੱਲ ਇਹ ਆ ਕਿ ਉਸ ਚੀਜ਼ ਦੇ ਨਾਲ ਸਹਿਮਤੀ ਨਹੀਂ ਜਤਾਈ ਜਿਹੜੀ ਚੀਜ਼ ਪਹਿਲਾਂ ਹੀ ਵਿਵਾਦਤ ਸੀਗੀ। ਮਤਲਬ ਕਿ ਦੇਖੋ ਨਾ, ਤੁਸੀਂ ਯੇਦੀਯੁਰੱਪਾ ਜਦੋਂ ਮੁੱਖ ਮੰਤਰੀ ਬਣਾਤਾ ਸੀ ਇਹਨਾਂ ਨੇ, ਦੇਵੇਂਦਰ ਫੜਨਵੀਸ ਵਾਂਗੂ ਯੇਦੀਯੁਰੱਪਾ ਵੀ ਕਰਨਾਟਕ ਦੇ ਵਿੱਚ ਕੁਛ ਘੰਟੇ ਮੁੱਖ ਮੰਤਰੀ ਰਿਹਾ ਸੀ, ਤੁਹਾਨੂੰ ਚੇਤੇ ਹੋਣਾ। ਹੋਇਆ ਕੀ ਸੀਗਾ
ਕਿ 18 ਦਿਨ ਦਾ ਟਾਈਮ ਦੇ ਦਿੱਤਾ ਸੀ ਰਾਜਪਾਲ ਨੂੰ, 18 ਦਿਨ ਦਾ, ਕਿ ਤੂੰ ਫਲੋਰ ਟੈਸਟ ਦੇ ਵਿੱਚ ਆਪਣਾ ਬਹੁਮਤ ਸਾਬਤ ਕਰ। 18 ਦਿਨ ਤਾਂ ਇਹ ਚੱਲ ਗਏ ਸੀਗੇ ਜਿਹੜੇ ਵਿਰੋਧੀ ਧਿਰ ਵਾਲੇ ਆ ਸੁਪਰੀਮ ਕੋਰਟ 'ਚ, ਤੇ ਉਦੋਂ ਵੀ ਉਹਨਾਂ ਨੇ ਆਖਿਆ ਸੀ ਕਿ ਖੜੇ ਪੈਰ ਕਰਾਓ, ਤੇ ਨਾਲ ਦੀ ਨਾਲ ਯੇਦੀਯੁਰੱਪਾ ਦੇ ਕੇ ਅਸਤੀਫਾ ਕਹਿੰਦੇ ਯਾਰ ਤਾਂ ਚੱਲੇ ਆ ਭਾਈ, ਪਤਾ ਸੀਗਾ, ਤਾਂ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ। ਤਾਂ ਇਹ ਚੀਜ਼ ਜਿਹੜੀ ਹੈ ਨਾ ਉਹ ਸੁਪਰੀਮ ਕੋਰਟ ਦੇ ਵਿੱਚ ਇੱਕ ਤਰ੍ਹਾਂ ਨਾਲ ਕਹੀਏ ਪ੍ਰਮਾਣਿਤ ਹੋ ਗਈ ਆ, ਤੇ ਇਹ ਸਭ ਦਾ ਪੇਜ ਸੀਗੇ ਜਿਹੜੇ ਕਿ ਇਹਨਾਂ ਨੂੰ ਪੁੱਠੇ ਪੈ ਐਕਸਪੋਜ਼ ਹੋਇਆ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਵਾਲੇ ਇਸ ਮਾਮਲੇ 'ਚ। ਹਾਲਾਂਕਿ ਉਧਰ ਵੀ ਜਿਹੜੇ ਆ ਉਹ ਸਾਰੇ ਮਾਰਖੋਰ ਲੋਕ ਹੀ ਇਕੱਠੇ ਹੋਏ ਆ, ਦਾ ਖੁਰਈ ਆ, ਇਹ ਨਹੀਂ ਹੈ ਕਿ ਉਹ ਦੁੱਧ ਧੋਤੇ ਆ, ਉਹ ਵੀ ਸਾਰੇ ਇਸਾ ਕੈਟਾਗਰੀ ਦੀ ਆ, ਇਹਨਾਂ ਵੀ ਉਹ ਹੁਣ ਇੱਕ ਥਾਂ ਤੇ ਖਲੋ ਗਏ ਆ। ਸੋ ਭਾਰਤੀ ਜਨਤਾ ਪਾਰਟੀ ਨੂੰ ਦੇਖੋ ਜੀ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ, ਹਾਲਾਂਕਿ ਮੇਰਾ ਅੱਜ ਵੀ ਮੰਨਣਾ ਕਿ ਇਸ ਸਰਕਾਰ ਨੂੰ ਉਹ ਸਮੂਥਲੀ ਚੱਲਣ ਨਹੀਂ ਦੇਣਗੇ, ਤਾਰਾ ਰਾਮਪਮ ਨਹੀਂ ਚੱਲੇਗੀ, ਬਹੁਤ ਕੁਝ ਕਰਨਗੇ। ਜਿੱਦਾਂ ਅੱਗੇ ਕਰਨਾਟਕ ਦੇ ਵਿੱਚ ਆਪਾਂ ਵੇਖਿਆ ਕਿ ਵਕਤੀ ਤੌਰ ਤੇ ਉਹਨਾਂ ਨੇ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਪਟਕਣੀ ਦੇ ਦਿੱਤੀ ਸੀਗੀ, ਪਰ ਉਹ ਮਗਰ ਲੱਗ ਗਏ ਤੇ ਅਖੀਰ ਉਸ ਸਰਕਾਰ ਨੂੰ ਦੇਖ ਕੇ ਤੇ ਆਪਦੀ ਸਰਕਾਰ ਉੱਥੇ ਬਣਾ ਲਈ। ਦੇਰ ਨਾਲ ਸਹੀ ਉਹ ਜ਼ਰੂਰ ਕਾਂਟਾ ਕੋਈ ਨਾ ਕੋਈ ਬਦਲ ਲੈਣਗੇ, ਪਰ ਗੱਲ ਇਹ ਆ ਕਿ ਅੱਜ ਦੀ ਤਰੀਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੋ ਨੁਕਸਾਨ ਹੋਇਆ ਸਭ ਤੋਂ ਵੱਡਾ ਉਹ ਇਹ ਆ ਕਿ ਇੱਕ ਤਾਂ ਐਕਸਪੋਜ਼ ਹੋਇਆ, ਦੂਸਰਾ ਇਹ ਆ ਕਿ ਜੋ ਵਿਰੋਧੀ ਧਿਰ ਆ ਉਹਨਾਂ ਨੂੰ ਪਤਾ ਲੱਗ ਗਿਆ, ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੌਨਫੀਡੈਂਸ ਹਾਸਲ ਕਰ ਗਿਆ ਕਿ ਭਾਰਤੀ ਜਨਤਾ ਪਾਰਟੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਅਜੇਤੂ ਨਹੀਂ ਹੈ, ਇਹਨਾਂ ਨੂੰ ਇਹ ਨਹੀਂ ਹੈ ਕਿ ਇਹਨਾਂ ਨੂੰ ਹਰਾਇਆ ਹੀ ਨਹੀਂ ਜਾ ਸਕਦਾ, ਤਾਂ ਇਹਨਾਂ ਨੂੰ ਹਰਾਇਆ ਜਾ ਸਕਦਾ ਸਕੀਮ ਨਾਲ ਇਕੱਠਿਆਂ ਹੋ ਕੇ। ਪਰ ਜੋ ਵੀ ਆ ਇਹ ਸਿਆਸੀ ਡਰਾਮਾ ਇੱਕ ਵਾਰੀ ਤੇ ਇੱਕ ਮਰਤਬਾ ਤੇ ਅੰਤ ਵੱਲ ਵੱਧ ਗਿਆ, ਪਰ ਇਹਦਾ ਸਦੀਵੀ ਅੰਤ ਨਹੀਂ ਹੋਇਆ। ਇਹ ਲੱਗਦਾ ਇਹੋ ਆ ਕਿ ਅੱਗੇ ਜਾ ਕੇ ਫੇਰ ਸ਼ੁਰੂ ਹੋਊਗਾ। ਜੀ 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 ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਅਪਰਾਧਿਕ ਰਿਕਾਰਡ ਵਾਲੇ ਲੀਡਰ ਨਹੀਂ ਲੜ ਸਕਣਗੇ ਚੋਣ, ਸੁਪਰੀਮ ਕੋਰਟ ਨੇ ਕੱਸਿਆ ਸ਼ਿਕੰਜਾ। ਦੇਖੋ ਸੁਪਰੀਮ ਕੋਰਟ ਨੇ ਨਾ ਇਹ ਹੈਗੇ ਇੱਕ ਤੇ ਮੇਰੇ ਖਿਆਲ ਦੇ ਨਾਲ ਵਕੀਲ ਆ ਜਿਹੜੇ ਅਸ਼ਵਨੀ ਕੁਮਾਰ ਉਪਾਧਿਆਏ, ਇਹ ਪਟੀਸ਼ਨ ਦਾਇਰ ਕਰਦੇ ਆ ਇਸ ਤਰ੍ਹਾਂ ਦੀ, ਹੈਗੇ ਭਾਰਤੀ ਜਨਤਾ ਪਾਰਟੀ ਦੇ ਆ, ਤੇ ਇਹਨਾਂ ਨੇ ਇਸ ਬਾਬਤ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਹਦੇ ਤੇ ਉਹਨਾਂ ਨੇ ਵਿਚਾਰ ਕਰਨ ਤੋਂ ਇਨਕਾਰ ਕੀਤਾ ਸੁਪਰੀਮ ਕੋਰਟ ਵਾਲਿਆਂ ਨੇ। ਪਰ ਨਾਲ ਹੀ ਉਹਨਾਂ ਨੇ ਜਿਹੜੇ ਚੋਣ ਕਮਿਸ਼ਨ ਵਾਲੇ ਆ ਉਹਨਾਂ ਨੂੰ ਜ਼ਰੂਰ ਨਿਰਦੇਸ਼ ਦਿੱਤਾ ਕਿ ਉਹ ਅਪਰਾਧਿਕ ਰਿਕਾਰਡ ਰੱਖਣ ਵਾਲੇ ਲੋਕਾਂ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਹੁਕਮ ਪਾਸ ਕਰਨ, ਤਾਂ ਜੋ 3 ਮਹੀਨਿਆਂ ਅੰਦਰ ਰਾਜਨੀਤਿਕ ਪਾਰਟੀਆਂ ਨੂੰ ਅਪਰਾਧਿਕ ਪਿਛੋਕੜ ਵਾਲੇ ਨੇਤਾਵਾਂ ਨੂੰ ਟਿਕਟ ਦੇਣ ਤੋਂ ਰੋਕਿਆ ਜਾ ਸਕੇ। ਸੋ ਉਹਨਾਂ ਨੇ ਸੁਪਰੀਮ ਕੋਰਟ ਵਾਲਿਆਂ ਨੇ ਮਤਲਬ ਕਿ ਗੇਂਦ ਫਿਰ ਸੁੱਟ ਦਿੱਤੀ ਆ ਇਲੈਕਸ਼ਨ ਕਮਿਸ਼ਨ ਦੇ ਪਾਲੇ ਦੇ ਵਿੱਚ। ਤਾਂ ਇਲੈਕਸ਼ਨ ਕਮਿਸ਼ਨ ਉਹ ਆ ਜਿਹਦੇ ਬਾਰੇ ਮੈਂ ਅਕਸਰ ਇੱਕ ਸ਼ਬਦ ਇਸਤੇਮਾਲ ਕਰਿਆ ਕਰਦਾ ਹੁੰਦਾ, ਬੋੜਾ ਬਗਿਆੜ। ਬੋੜਾ ਬਗਿਆੜ, ਹੁਣ ਜੇ ਉਹਦੇ ਦੰਦ ਹੀ ਨਾ ਹੋਣਗੇ ਤਾਂ ਬਗਿਆੜ ਕਿਸ ਕੰਮ ਦਾ? ਇਹ ਮਤਲਬ ਕਿ ਇਹਦੇ ਦੰਦ ਨਹੀਂ ਹੈਗੇ। ਹੁਣ ਜਿੱਦਾਂ ਇਹਨਾਂ ਨੇ ਕਿਹਾ ਕਿ ਤੁਸੀਂ ਹੁਕਮ ਪਾਸ ਕਰੋ, ਤਾਂ ਇਲੈਕਸ਼ਨ ਕਮਿਸ਼ਨ ਕਿਵੇਂ ਆਪਣੇ ਪੱਧਰ ਤੇ ਹੁਕਮ ਪਾਸ ਕਰ ਸਕਦਾ? ਸਭ ਤੋਂ ਵੱਡੀ ਗੱਲ ਤੇ ਹੈ। ਤੇ ਦੂਜੀ ਗੱਲ ਹੈ, ਜੇ ਮੰਨ ਲਓ ਕੋਈ ਇਸ ਤਰ੍ਹਾਂ ਦਾ ਟੇਢਾ ਮੇਢਾ ਆ ਵੀ ਜਾਂਦਾ ਹੁਕਮ, ਪਹਿਲੀ ਗੱਲ ਮੈਨੂੰ ਨਹੀਂ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਆਪਣੇ ਪੱਧਰ ਤੇ ਇੰਨੀ ਤਾਕਤ ਰੱਖਦਾ ਕਿ ਉਹ ਆਪ ਹੀ ਕਾਨੂੰਨ ਬਣਾ ਕੇ ਆਪ ਲਾਗੂ ਕਰ ਦੇਵੇ। ਉਹਦੇ ਨਿਯਮ ਹੁੰਦੇ ਆ, ਨਿਯਮਾਂ ਦੇ ਵਿੱਚ ਜ਼ਰੂਰ ਸੋਧ ਕਰ ਸਕਦਾ, ਪਰ ਇਹਨਾਂ ਦੇ ਕੋਲ ਸ਼ਕਤੀ ਹੈ ਬਹੁਤ ਵੱਡੀ। ਮੰਨ ਲਓ ਇਹਨਾਂ ਦੇ ਕੋਲ ਸ਼ਕਤੀ ਇਹੋ ਜਿਹੀ ਆ ਕਿ ਉਹਨਾਂ ਨਿਯਮਾਂ ਨੂੰ ਧਾਰਾਸ਼ਾਹੀ ਕਰ ਸਕਦੇ ਆ, ਕੋਈ ਸੋਧ ਕਰਕੇ, ਕੋਈ ਕਾਨੂੰਨ ਲਿਆ ਕੇ। ਤਾਂ ਇਹ ਸਿਲਸਿਲਾ ਜਿਹੜਾ ਉਹ ਤਦੇ ਰੁਕ ਸਕਦਾ ਜਦੋਂ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਦੇ ਸਖਤ ਕਾਨੂੰਨ ਆਉਣ। ਤਾਂ ਉਹਦੇ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਆ, ਟ੍ਰਿਬਿਊਨਲ ਬਣਾਉਣੇ ਚਾਹੀਦੇ ਆ ਜਿਹੜੇ ਕੇਸ ਬਹੁਤ ਲੰਮੇ ਸਮੇਂ ਤੋਂ ਲਟਕਦੇ ਰਹਿੰਦੇ। ਆਪ ਯੇਦੀਯੁਰੱਪਾ ਦੀ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ, ਯੇਦੀਯੁਰੱਪਾ ਦਾ ਨਾਂ ਹੀ ਮੇਰੇ ਸਾਹਮਣੇ ਆਇਆ ਅੱਜ, ਨਹੀਂ ਤਾਂ ਮੈਂ ਵੈਸੇ ਉਦਾਹਰਨਾਂ ਤੁਹਾਨੂੰ 36 ਦੇ ਦਿੰਦਾ। ਯੇਦੀਯੁਰੱਪਾ ਤੇ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਤਾਂ 20 ਦੇ ਕਰੀਬ ਕੇਸ ਚੱਲਦੇ ਆ, ਤੇ ਐਸੇ ਕੇਸ ਆ ਜਿਹੜੇ ਦਹਾਕਿਆਂ ਤੋਂ ਦਰਜ ਆ। ਤੇ ਕਮਾਲ ਦੀ ਗੱਲ ਆ ਕਿ ਇਹਦੇ ਖਿਲਾਫ ਚਾਰਜ ਸ਼ੀਟ ਹੀ ਨਹੀਂ ਫਾਈਲ ਹੋਈ ਅੱਜ ਤੱਕ ਯੇਦੀਯੁਰੱਪਾ ਖਿਲਾਫ। ਬਹੁਤ ਘੱਟ, ਬਹੁਤ ਰੇਅਰ ਮੇਰੇ ਖਿਆਲ ਦੇ ਨਾਲ ਚਾਰਜ ਸ਼ੀਟ ਫਾਈਲ ਹੋਣੀ ਆ। ਕੈਪਟਨ ਅਮਰਿੰਦਰ ਸਿੰਘ ਸੀ, ਤੁਸੀਂ ਦੇਖ ਲਓ, ਇਹਦੇ ਖਿਲਾਫ ਵੀ ਇੱਕ ਚਾਰਜ ਸ਼ੀਟ ਫਾਈਲ ਨਹੀਂ ਹੋਈ। ਇਹ ਤੁਹਾਨੂੰ ਮੈਂ ਦੂਸਰੀ ਉਦਾਹਰਨ ਦੇ ਰਿਹਾ। ਤੀਸਰੀ ਉਦਾਹਰਨ ਯੋਗੀ ਆਦਿੱਤਿਆਨਾਥ ਆ ਕਿ ਇਸ ਤਰ੍ਹਾਂ ਦੇ ਬੰਦੇ ਆ ਕਿ ਜਿਹਨਾਂ ਦੇ ਮਾਮਲੇ ਦਰਜ ਹੋ ਜਾਂਦੇ ਆ, ਬੜੇ ਲੰਮੇ ਸਮੇਂ ਤੱਕ ਮਾਮਲੇ ਲਟਕਦੇ ਰਹਿੰਦੇ ਆ। ਤਾਂ ਇੱਕ ਐਸਾ ਟ੍ਰਿਬਿਊਨਲ ਵੀ ਬਣਨਾ ਚਾਹੀਦਾ। ਜੇ ਤੁਸੀਂ ਇਹ ਮੇਰੇ ਖਿਆਲ ਦੇ ਨਾਲ ਨਾ ਟਾਈਮ ਗਵਾਉਣਾ ਹੀ ਆਪਣਾ, ਇਹ ਸੋਚਣਾ ਹੀ ਨਹੀਂ ਚਾਹੀਦਾ ਸਾਨੂੰ ਜੇ ਅਸੀਂ ਸਿਆਣੇ ਹੋਈਏ। ਤਾਂ ਖੈਰ ਜੇ ਅਸੀਂ ਸੋਚ ਰਹੇ ਹਾਂ ਕਿ ਭਾਈ ਮੰਨ ਲਓ ਜੇ ਇਸ
ਸਾਫ਼ ਕਰਨਾ ਹੋਵੇ ਇਸ ਗੰਧਲੇਪਨ ਨੂੰ, ਤਾਂ ਫਿਰ ਤੁਹਾਨੂੰ ਟ੍ਰਿਬਿਊਨਲ ਵੀ ਬਿਠਾਉਣਾ ਪਊਗਾ ਕਿ ਝੱਟ-ਫੱਟ ਦੇ ਵਿੱਚ ਇਹ ਕੇਸ ਜਿਹੜੇ ਆ ਨਵੇੜੇ ਜਾ ਸਕਣ। ਤਾਂ ਖੈਰ ਇਹ ਬਹੁਤ ਦੂਰ ਦੀ ਕੌਡੀ ਆ। ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਨੇ ਕਿਹਾ ਤੇ ਹੈ ਕਿ ਹੁਕਮ ਪਾਸ ਕਰੇ, ਤਾਂ ਉਹ ਕੀ ਹੁਕਮ ਹੋਏਗਾ ਦੇਖਣਾ ਦਿਲਚਸਪ ਹੋਏਗਾ। ਤੇ ਜੇ ਪੋਲੀਟੀਕਲ ਪਾਵਰਾਂ ਨੂੰ ਲੱਗਦਾ, ਸਿਆਸੀ ਸ਼ਕਤੀਆਂ ਨੂੰ ਲੱਗਦਾ ਕਿ ਸਾਨੂੰ ਇਹਦੇ ਵਿੱਚ ਨੁਕਸਾਨ ਆ, ਤੇ ਫਿਰ ਉਹਦੀ ਕਾਟ ਕੀ ਲੱਭਦੇ ਆ ਉਹ ਤੁਸੀਂ ਵੇਖ ਲਿਓ। ਤੇ ਕਾਟ ਲੱਭਣ ਲੱਗਿਆ ਰਲ ਵੀ ਜਾਂਦੇ ਆ ਕਈ ਵਾਰ। ਜੀ ਸਹੀ ਗੱਲ ਆ, ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਉਦਯੋਗਪਤੀਆਂ ਨੂੰ ਛੋਟਾਂ ਦਾ ਸਰਕਾਰੀ ਖਜ਼ਾਨੇ ਦਾ ਉਸਦੇ ਕਰਕੇ ਧੂੰਆਂ ਨਿਕਲਿਆ। ਹਾਂਜੀ ਬਿਲਕੁਲ। ਅੱਜ ਨਾ ਸਪੋਕਸਮੈਨ ਦੀ ਖਬਰ ਹੈ, ਫਰੰਟ ਪੇਜ ਦੀ ਖਬਰ ਹੈ ਕਿ ਉਦਯੋਗਪਤੀਆਂ ਨੂੰ ਟੈਕਸ ਵਿੱਚ ਛੋਟਾਂ ਨਾਲ ਖਜ਼ਾਨੇ ਨੂੰ 1,45,000 ਕਰੋੜ ਰੁਪਈਏ ਦਾ ਘਾਟਾ ਹੋਇਆ ਵਾ। ਤਾਂ ਇਹ ਕਦੋਂ ਹੋਇਆ? ਜਦੋਂ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਨਿਰਮਲਾ ਸੀਤਾਰਮਨ ਜੀ ਨੇ ਇੱਕ ਐਲਾਨ ਕੀਤਾ ਸੀਗਾ ਕਿ ਅਸੀਂ ਨਿਵੇਸ਼ ਵਧਾਉਣ ਵਾਸਤੇ, ਇਨਵੈਸਟਮੈਂਟ ਵਧਾਉਣ ਵਾਸਤੇ ਉਦਯੋਗਪਤੀਆਂ ਨੂੰ ਨਿਵੇਸ਼ ਦਾ ਜਿਹੜਾ ਟੈਕਸ ਹੁੰਦਾ, ਵਿੱਤੀ ਘਾਟਾ ਉਹਦੇ ਨਾਲ ਵੈਸੇ ਬਹੁਤ ਹੋਇਆ ਸੀਗਾ, ਕਿ ਕਾਰਪੋਰੇਟ ਕਰ ਜਿਹਨੂੰ ਬੋਲਦੇ ਆ ਟੈਕਸ, ਕਾਰਪੋਰੇਟ ਟੈਕਸ ਦੇ ਜਿਹੜਾ ਉਹਦੇ ਵਿੱਚ ਅਸੀਂ ਰਿਆਇਤ ਦੇਵਾਂਗੇ। ਤਾਂ ਹੁਣ ਉਹਦਾ ਇੱਕ ਫਿਗਰ ਜਿਹੜਾ ਉਹ ਆਊਟ ਹੋਇਆ ਕਿ 1,45,000 ਕਰੋੜ ਰੁਪਈਏ ਦਾ ਘਾਟਾ ਪਿਆ। ਤਾਂ ਦੇਖੋ ਨਿਵੇਸ਼ ਕਿੰਨਾ ਆ, ਪਹਿਲਾਂ ਤੇ ਸਵਾਲ ਇਹ ਚੁੱਕਣਾ ਚਾਹੀਦਾ, ਮੋਦੀ ਜੀ ਨੂੰ ਬੋਲਣਾ ਚਾਹੀਦਾ। ਵੈਸੇ ਤੇ ਉਹ ਟਵੀਟ ਕਰਦੇ ਰਹਿੰਦੇ ਆ, ਉਹਨਾਂ ਨੂੰ ਦੱਸਣਾ ਚਾਹੀਦਾ ਲੇਖਾ ਜੋਖਾ ਕਿ ਤੁਸੀਂ 1,45,000 ਕਰੋੜ ਦਾ ਘਾਟਾ ਖਾਦਾ, ਮਤਲਬ ਕਿ ਤੁਹਾਡੇ ਖਜ਼ਾਨੇ ਤੇ ਬੋਝ ਪਿਆ। ਤਾਂ ਉਹਦਾ ਅਸਰ ਕੀ ਹੋਇਆ? ਹੁਣ ਇਹ ਨਾ ਤੁਸੀਂ ਲੌਜਿਕ ਦੇਣ ਲੱਗ ਜਾਣਾ ਕਿ ਨਹੀਂ ਜੀ ਨੋਟਬੰਦੀ ਵਾਂਗੂ ਉਹਦਾ ਅਸਰ ਨਾ ਤੁਹਾਨੂੰ ਚੰਗਾ ਅਸਰ 3-4 ਸਾਲਾਂ ਬਾਅਦ ਦਿਖਾਈ ਦੇਊਗਾ। ਤੇ ਚੰਗਾ ਅਸਰ ਕਿਸ ਤਰ੍ਹਾਂ ਦਾ ਸੀਗਾ ਉਹ ਅੱਛੇ ਦਿਨਾਂ ਵਾਂਗੂ ਤੁਸੀਂ ਦੇਖ ਹੀ ਲਿਆ ਕਿਸ ਤਰ੍ਹਾਂ ਦਾ ਅਸਰ ਹੋਇਆ। ਤਾਂ ਅੱਜ ਦੇਖ ਲਓ ਕਿ ਅਰਥ ਵਿਵਸਥਾ ਕਿਸ ਤਰ੍ਹਾਂ ਜਿਹੜੀ ਆ ਉਹ ਮੁੱਦੇ ਮੂੰਹ ਪਈ ਹੈ। ਤਾਂ ਕਹਿੰਦਾ ਮਤਲਬ ਹੈ ਕਿ ਪਹਿਲਾਂ ਤੇ ਇਸ ਸਵਾਲ ਦਾ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਵਾ ਕਿ ਉਹਦਾ ਫਾਇਦਾ ਕੀ ਹੋਇਆ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ ਚਲੋ ਜੇ ਇਸ ਤਰ੍ਹਾਂ ਦੀਆਂ ਪਾਲਿਸੀਆਂ ਲਿਆਉਣੀਆਂ ਜ਼ਰੂਰੀ ਆ, ਮਜਬੂਰੀ ਆ, ਤਾਂ ਫਿਰ ਤੁਹਾਨੂੰ ਹੋਰ ਰਾਈਟਾਂ ਜਿਹੜੀਆਂ ਉਹ ਬੰਦ ਕਰ ਦੇਣੀਆਂ ਚਾਹੀਦੀਆਂ। ਜਿੱਦਾਂ ਉਦਾਹਰਨ ਦੇ ਤੌਰ ਤੇ ਮੈਂ ਅੱਗੇ ਵੀ ਤੁਹਾਨੂੰ ਇੱਕ ਵਾਰੀ ਗੱਲ ਸੁਣਾਈ ਸੀਗੀ ਕਿ ਜਦੋਂ ਅਮਰੀਕਾ ਦੇ ਵਿੱਚ ਰਿਸੈਸ਼ਨ ਆਇਆ ਵਾ, ਤਾਂ ਉਸ ਦੌਰ ਦੇ ਵਿੱਚ ਇਹਨਾਂ ਨੇ ਸਪੈਸ਼ਲ ਪੈਕੇਜ ਦੇਣੇ ਸ਼ੁਰੂ ਕੀਤੇ ਸੀ ਰਾਈਟਾਂ ਦੇ ਰੂਪ ਦੇ ਵਿੱਚ ਕਾਰਪੋਰੇਟੀਆਂ ਨੂੰ। ਉਹ ਅੱਜ ਵੀ ਜਾਰੀ ਆ, ਅੱਜ ਵੀ ਜਾਰੀ ਆ ਰਿਸੈਸ਼ਨ ਦੇ ਨਾਂ ਤੇ ਕਿ ਸੰਸਾਰਕ ਮੰਦਾ। ਜਦ ਕਿ ਇੰਡੀਆ ਦੇ ਵਿੱਚ ਤੇ ਸੰਸਾਰਕ ਮੰਦਾ ਉਦੋਂ ਆਇਆ ਹੀ ਨਹੀਂ ਆ। ਸੰਸਾਰਕ ਮੰਦਾ ਤੇ ਹੁਣ ਆਉਣ ਦਾ ਖਤਰਾ ਜਿਸ ਹਿਸਾਬ ਨਾਲ ਚੱਲਦੇ ਪਏ ਆ ਇੱਧਰ ਇੰਡੀਆ ਦੇ ਵਿੱਚ ਸੰਸਾਰਕ ਮੰਦਾ ਨਵਾਂ ਆਉਣ ਵਾਲਾ। ਤਾਂ ਕਹਿੰਦਾ ਭਾਵੇਂ ਆ ਕਿ ਉਹ ਜਿਹੜੀਆਂ ਰਾਇਤਾਂ ਵੇਖ ਲਓ ਕਿ ਮੇਰੇ ਖਿਆਲ ਦੇ ਨਾਲ 8 ਦੀ ਗੱਲ ਆ, ਤਾਂ 8 ਤੋਂ ਲੈ ਕੇ ਕਦ ਤੱਕ ਉਹ ਰਾਇਤਾਂ ਮਿਲਦੀਆਂ ਰਹੀਆਂ। ਜੇ ਤੁਸੀਂ ਉਹਦਾ ਸਾਰਾ ਗਿਣ ਲਓਗੇ, ਸਰਮਾਇਆ ਸਾਰਾ ਗਿਣ ਲਓਗੇ, ਤਾਂ ਉਹ ਕਈ ਹਜ਼ਾਰ ਕਰੋੜ ਰੁਪਈਆ ਬਣ ਜਾਏਗਾ, ਕਈ ਹਜ਼ਾਰ ਕਰੋੜ ਰੁਪਈਆ ਜਿਹੜਾ ਇਹਨਾਂ ਨੂੰ ਦਿੱਤਾ ਜਾ ਚੁੱਕਾ। ਫਿਰ ਅੱਜ ਹੀ ਮੈਂ ਖਬਰ ਪੜ੍ਹਦਾ ਪਿਆ ਸੀ, ਰਿਪੋਰਟ ਪੜ੍ਹਦਾ ਪਿਆ ਸੀਗਾ ਕਿ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਈਆ ਸਿਰਫ ਦੇਸ਼ ਦੇ 87 ਬੰਦਿਆਂ ਨੇ ਦੇਣਾ। ਤੇ ਸੁਪਰੀਮ ਕੋਰਟ ਕਹਿਣ ਡਿਆ ਕਿ ਕਿਉਂ ਨਾ ਹੁਣ ਇਹਨਾਂ ਦੇ ਨਾਲ ਡਿਸਕਲੋਜ਼ ਕਰਦੀ ਆਪਾਂ, ਤੁਸੀਂ ਬਹੁਤ ਪਰਦਾ ਪਾ ਲਿਆ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਘੱਟੋ ਘੱਟ ਇੱਧਰੋਂ ਠੀਕ ਕਰਕੇ, ਚਲੋ ਠੀਕ ਹੈ ਜੇ ਤੁਹਾਨੂੰ ਇੱਕ ਵੇਲੇ ਇਸ ਤਰ੍ਹਾਂ ਦੀਆਂ ਰਾਇਤਾਂ ਦੇਣੀਆਂ ਜਿਹੜੀਆਂ ਉਹ ਲੱਗਦੀਆਂ ਨੇ ਕਿ ਭਾਈ ਸਾਡੇ ਲਈ ਫਾਇਦੇਮੰਦ ਹੋ ਸਕਦੀਆਂ, ਤਾਂ ਘੱਟੋ ਘੱਟ ਜਿਹੜੀਆਂ ਲੁੱਟਾਂ ਅੱਗੇ ਹੋ ਰਹੀਆਂ ਉਹਨਾਂ ਨੂੰ ਤੇ ਰੋਕਿਆ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਕਿ 1975 ਦੀ ਐਮਰਜੈਂਸੀ ਦੇਸ਼ 'ਚ ਜਿਹੜੀ ਆ ਸਥਿਰਤਾ ਦੇ ਲਈ ਜ਼ਰੂਰੀ ਸੀ। ਮਨਪ੍ਰੀਤ ਬਾਦਲ ਦਾ ਹੁਣ ਬਿਆਨ ਆਇਆ। ਹਾਂਜੀ ਇਹਨਾਂ ਨੂੰ ਚਾਹੀਦਾ ਫਿਰ ਮਤਾ ਪਾ ਦੇਣ ਉਹਦੇ ਹੱਕ ਦੇ ਵਿੱਚ, ਇੱਥੇ ਅਸੈਂਬਲੀ ਦੇ ਵਿੱਚ ਮਤਾ ਪਾ ਦੇਣ ਕਿ ਲਓ ਭਾਈ ਜੋ ਉਹਨਾਂ ਨੇ ਕੀਤਾ ਸੀ ਬਹੁਤ ਵਧੀਆ ਕੰਮ ਕੀਤਾ। ਤੇ ਮੰਗ ਕਰਦੇ ਆ ਕਿ ਜਿੱਦਾਂ ਸੰਵਿਧਾਨਕ ਦਿਹਾੜਾ ਮਨਾ ਕੇ ਹਟੇ ਆ ਵੀ ਉਦੋਂ ਐਮਰਜੈਂਸੀ ਦਿਹਾੜਾ ਵੀ ਮਨਾਇਆ ਜਾਵੇ। ਵੈਸੇ ਐਮਰਜੈਂਸੀ ਦੀ ਮਨਾਈ ਜਾਂਦੀ ਹੈ ਵੀ ਉਦੋਂ ਉਹਦਾ ਮਤਲਬ ਕਿ ਜਸ ਗਾਇਨ ਕੀਤਾ ਜਾਣਾ ਚਾਹੀਦਾ ਕਿ ਬਹੁਤ ਵਧੀਆ ਕੰਮ ਕੀਤਾ ਸੀਗਾ। ਤੇ ਬੰਦਾ ਪੁੱਛੇ ਕਿ ਜੇ ਐਮਰਜੈਂਸੀ ਸਹੀ ਸੀਗੀ ਤਾਂ ਫਿਰ ਇਹਨਾਂ ਦੇ ਘਰ ਵਾਲੇ ਯਾਨੀ ਇਹਨਾਂ ਦੇ ਖੁਦ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਹ ਕਾਹਤੋਂ ਵਿਰੋਧ ਕਰਦੇ ਰਹੇ? ਕਿ ਉਸ ਤੋਂ ਬਾਅਦ ਆਪਣੇ ਬਾਪ ਨੂੰ ਜਾਂ ਆਪਣੇ ਤਾਏ ਨੂੰ ਜਾਂ ਹੋਰ ਕਿਸੇ ਚਾਚੇ ਨੂੰ ਇਹ ਮਨਪ੍ਰੀਤ ਸਿੰਘ ਬਾਦਲ ਸਮਝਾ ਨਹੀਂ ਸਕਿਆ ਕਿ ਤੁਸੀਂ ਤਾਂ ਬਾਈ ਗਲਤ ਕਰਦੇ ਰਹੇ ਹੋ, ਤੁਸੀਂ ਤਾਂ ਬਹੁਤ ਗਲਤ ਕੰਮ ਕੀਤਾ, ਟਾਈਮ ਜਾਇਆ ਕੀਤਾ, ਉਹ ਦੇਸ਼ ਦੇ ਹਿੱਤ ਦੇ ਵਿੱਚ ਸੀਗੇ। ਦੂਸਰੀ ਗੱਲ ਇਹ ਆ ਕਿ ਜੇ ਮੰਨ ਲਓ ਉਸ ਐਮਰਜੈਂਸੀ ਨੂੰ ਠੀਕ ਠਹਿਰਾਉਂਦੇ ਆ ਤਾਂ ਫਿਰ ਤੇ ਇਹਦਾ ਮਤਲਬ ਇਹ ਆ ਕਿ ਜਿਹੜੀ ਆ ਲੁਕਮੀ ਤਾਨਾਸ਼ਾਹੀ ਚੱਲਣ ਡਈ ਆ ਇੱਕ ਵੇਲੇ ਇਹ ਵੀ ਜਾ ਕੇ ਜਸਟੀਫਾਈਡ ਕੀਤੀ ਜਾਊਗੀ ਕਿ ਜੇ ਭਾਈ ਉਦੋਂ ਇੰਨਾ ਕਿ ਨਾ ਕੀਤਾ ਜਾਂਦਾ ਤੇ ਦੇਸ਼ ਤਾਂ ਮਿੱਟੀ ਹੋ ਜਾਣਾ ਸੀਗਾ, ਦੇਸ਼ ਤੇ ਰੁਲ ਜਾਣਾ ਸੀਗਾ, ਅਸਥਿਰਤਾ ਆ ਜਾਣੀ ਸੀ। ਤਾਂ ਇਸ ਨੂੰ ਇਹ ਵੀ ਜਸਟੀਫਾਈਡ ਕਰਨਗੇ। ਫਿਰ ਜੇ ਤੁਸੀਂ ਐਮਰਜੈਂਸੀ ਨੂੰ ਜਸਟੀਫਾਈਡ ਕਰਦੇ ਹੋ, ਸਭ ਕੁਛ ਰੱਦ ਕਰ ਦੇਣਾ,
ਤੁਸੀਂ ਚੱਕ ਕੇ ਨੇਤਾ ਜਿਹੜੇ ਵਿਰੋਧੀ ਧਿਰ ਦੇ ਅੰਦਰ ਕਰਦੇ ਨੇ, ਤੁਸੀਂ ਅਖਬਾਰਾਂ ਤੇ ਪਾਬੰਦੀ ਲਾ ਦੇਣੀ। ਜੇ ਇਹ ਸਭ ਕੁਝ ਜਾਇਜ਼ ਆ ਤਾਂ ਫਿਰ ਮੇਰੇ ਖਿਆਲ ਨਾਲ ਨਜਾਇਜ਼ ਕੱਖ ਨਹੀਂ ਇੱਥੇ। ਸੋ ਮਨਪ੍ਰੀਤ ਸਿੰਘ ਬਾਦਲ ਹੋਰੀ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਜਿਵੇਂ ਚੱਲਦੇ ਆ, ਵੈਸੇ ਇਹ ਇਸ ਤਰ੍ਹਾਂ ਹੀ ਚੱਲਦੇ ਆ ਜਿਵੇਂ ਇਹਨਾਂ ਨੇ GST ਇੱਕ ਵਾਰੀ ਕਹਿਤਾ ਕਿ ਬਹੁਤ ਵਧੀਆ ਚੀਜ਼ ਆ, ਮੁੜ ਕੇ GST ਨੂੰ ਪਿੱਟਣ ਵੀ ਲੱਗ ਪਏ ਆ। ਸੋ ਕੱਲ ਨੂੰ ਹੋ ਸਕਦਾ ਕਿਸੇ ਹੋਰ ਪਾਰਟੀ 'ਚ ਚਲੇ ਜਾਣ ਤੇ ਉੱਥੇ ਜਾ ਕੇ ਕਹਿ ਦੇਣ ਕਿ ਐਮਰਜੈਂਸੀ ਵਰਗੀ ਤੇ ਲਾਹਮਤੀ ਆ ਜੀ, ਅਸੀਂ ਅੱਜ ਤੱਕ ਖੱਟੀ ਜਿਹੜੀ ਖੱਟੀ ਆ। ਤਾਂ ਇਹ ਬੋਲ ਰਹੇ ਸੀਗੇ ਅੱਜ ਸੰਵਿਧਾਨਕ ਦਿਹਾੜੇ ਤੇ ਜਿਹੜਾ ਵਿਸ਼ੇਸ਼ ਇਜਲਾਸ ਆ, ਪਰ ਇਹਦੇ ਤੇ ਮੇਰੇ ਖਿਆਲ ਦੇ ਨਾਲ ਹੁਣ ਦੇਖੋ ਕੱਲ ਨੂੰ ਕੀ ਪ੍ਰਤੀਕਰਮ ਆਉਂਦੇ ਆ, ਕਿਉਂਕਿ ਅਕਾਲੀ ਤੇ ਇੱਕ ਬਹੁਤ ਵੱਡੀ ਪ੍ਰਾਪਤੀ ਗਿਣਦੇ ਆ ਕਿ ਅਸੀਂ ਐਮਰਜੈਂਸੀ ਦੀ ਵਿਰੋਧਤਾ ਕੀਤੀ ਆ, ਔਰ ਦੇਸ਼ ਦਾ ਮੀਡੀਆ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਉਸ ਵੇਲੇ ਜੋ ਹੋਇਆ, ਖਾਸ ਤੌਰ ਤੇ ਮੀਡੀਆ ਦੇ ਸੰਦਰਭ ਦੇ ਵਿੱਚ ਜਦੋਂ ਗੱਲ ਕੀਤੀ ਜਾਂਦੀ ਹੈ ਕਿ ਬਹੁਤ ਮਾੜਾ ਦੌਰ ਸੀਗਾ ਉਹ, ਤਾਂ ਇਹ ਜਸਟੀਫਾਈਡ ਕਰ ਰਹੇ ਆ। ਤਾਂ ਵੈਸੇ ਕਮਾਲ ਦੇ ਨੇਤਾ ਕਿਉਂਕਿ ਇਹੋ ਜੀ ਜਸਟੀਫਿਕੇਸ਼ਨ ਦੇਣ ਤੋਂ ਤੇ ਕੈਪਟਨ ਅਮਰਿੰਦਰ ਸਿੰਘ ਵੀ 100 ਵਾਰੀ ਡਰਦਾ ਹੋਊਗਾ। ਜੀ ਜੀ, ਅਗਲੀ ਮਿੰਟ ਜੀ ਗੱਲ ਕਰਦੇ ਆ, ਕਹਿੰਦੇ ਕੱਲ ਹੋਵੇਗਾ ਕਮੇਟੀ ਦੇ ਪ੍ਰਧਾਨ ਦਾ ਫੈਸਲਾ, ਪਰ ਜਿਨ੍ਹਾਂ ਨੇ ਬਣਾਉਣਾ ਉਹਨਾਂ ਦਾ ਫੈਸਲਾ ਹੋ ਚੁੱਕਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਜਿਹੜੀ ਚੋਣ ਹੋਣੀ ਆ ਉਹਦੇ ਸਾਰੇ ਅਧਿਕਾਰ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜੇਬ ਦੇ ਵਿੱਚ ਪਾ ਦਿੱਤੇ ਗਏ ਆ। ਲਓ ਜੀ, ਸੋ ਇਹ ਫੈਸਲਾ ਹੋ ਗਿਆ। ਅੱਗੇ ਮੇਰੇ ਖਿਆਲ ਨਾਲ ਹੁਣ ਸਾਰੇ ਫੈਸਲੇ ਹੋ ਗਏ ਆ ਤਾਂ ਤੈਅ ਹੈ। ਵੈਸੇ ਦੇਖਦੇ ਆ ਕਿ ਇੱਕ ਤੇ ਰਿਊਮਰ ਵੀ ਫੈਲਿਆ ਪਿਆ, ਤਕਰੀਬਨ ਅਫਵਾਹ ਵੀ ਫੈਲੀ ਪਈ ਆ ਕਿ ਦੇਖੋ ਜੀ ਬੀਬੀ ਜਗੀਰ ਕੌਰ ਨੇ ਐਤਕਾਂ ਬਣ ਜਾਣਾ ਸੀਗਾ ਕਮੇਟੀ ਦੀ ਪ੍ਰਧਾਨ, ਪਰੰਤੂ ਉਹਦਾ ਝਗੜਾ ਹੋ ਗਿਆ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ। ਸੋ ਇਹ ਵੀ ਰਿਊਮਰ ਚੱਲਦਾ ਪਿਆ, ਪਰ ਐਸਾ ਕੁਛ ਨਹੀਂ ਆ, ਹਾਲੇ ਵੀ ਦੌੜ ਹੈਗੀ ਆ। ਜਥੇਦਾਰ ਤੋਤਾ ਸਿੰਘ ਵੀ ਇਸ ਦੌੜ ਦੇ ਵਿੱਚ ਸ਼ਾਮਲ ਆ, ਪਰ ਦੱਸਦੇ ਆ ਅੰਦਰੂਨੀ ਸੂਤਰ ਦੱਸਦੇ ਆ ਕਿ ਇਹਨਾਂ ਦਾ ਫੈਸਲਾ ਜਿਹੜਾ, ਵੈਸੇ ਤੇ ਉਹ ਸੱਜੇ ਗੁੱਟ ਨੂੰ ਵੀ ਨਹੀਂ ਪਤਾ ਹੁੰਦਾ ਇਹਨਾਂ ਦਾ ਕਿ ਖੱਬੇ ਗੁੱਟ ਦੀ ਘੜੀ ਕਿੱਧਰ ਨੂੰ ਚੱਲਦੀ ਪਈ, ਠਾਹ ਨੂੰ ਚੱਲਦੀ ਪਈ ਕਿ ਤਾਹ ਨੂੰ ਚੱਲਦੀ ਪਈ ਆ, ਪਰ ਫਿਰ ਵੀ ਬਹੁਤ ਹੱਦ ਤੱਕ ਇਹ ਸੋਚ ਕੇ ਚੱਲਿਆ ਜਾ ਰਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ ਵਰਗੇ ਵਫਾਦਾਰ ਬੰਦੇ ਨੂੰ ਇਹ ਦੁਬਾਰਾ ਫਿਰ ਲਿਆਉਣਗੇ। ਜੀ ਜੀ, ਬਿਲਕੁਲ ਟਰਮ ਐਕਸਟੈਂਡ ਹੋਵੇਗੀ ਲੱਗਦਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਲਬੀਰ ਸਿੰਘ ਢਿੱਲੋਂ ਕਤਲकांड ਦਾ ਦੋਸ਼ੀ ਮਹਾਰਾਸ਼ਟਰ ਤੋਂ ਕੀਤਾ ਕਾਬੂ। ਦੇਖੋ ਜੇ ਅਕਾਲੀ ਇਹਨਾਂ ਕੋ ਨਾ ਕਰਦੇ, ਵੈਸੇ ਦੇਖੋ ਤੁਸੀਂ ਕਿਸੇ ਪਾਰਟੀ ਦੇ ਸਪੋਰਟਰ ਹੋ ਸਕਦੇ, ਕਿਸੇ ਵਿਚਾਰਧਾਰਾ ਦੇ ਸਮਰਥਕ ਹੋ ਸਕਦੇ, ਇੱਕ ਚੀਜ਼ ਤੇ ਮੰਨਣੀ ਪਊਗੀ ਕਿ ਜਿੰਨਾ ਅਕਾਲੀ ਦਲ ਦੇ ਲੀਡਰ ਆਪਣੇ ਵਰਕਰਾਂ ਲਈ ਡਟਦੇ, ਮੇਰੇ ਖਿਆਲ ਦੇ ਨਾਲ ਦੂਸਰੀਆਂ ਪਾਰਟੀਆਂ ਨੂੰ ਇਹ ਸੋਚਣ ਦੀ ਲੋੜ ਆ, ਕਿਉਂਕਿ ਕਾਂਗਰਸ ਦੇ ਵਿਧਾਇਕ ਆਪਣੀ ਸਰਕਾਰ ਨੂੰ ਪਿੱਟਦੇ ਪਏ ਆ ਤਾਂ ਉਹ ਵਿਰੋਧੀ ਧਿਰ ਦੇ ਵਿੱਚ ਹੋ ਕੇ ਵੀ ਆਪਣੇ ਵਰਕਰਾਂ ਦੇ ਨਾਲ ਖਲੋਂਦੇ ਪਏ ਆ। ਇਹ ਇੱਕ ਚੀਜ਼ ਜਿਹੜੀ ਆ ਨੋਟ ਕਰਨ ਵਾਲੀ, ਕਿਉਂਕਿ ਤੁਸੀਂ ਕਿਸੇ ਨੂੰ ਨਹੀਂ ਵੀ ਪਸੰਦ ਕਰਦੇ ਨਾ ਤਾਂ ਜੋ ਉਹਨਾਂ ਦੇ ਗੁਣ ਹੁੰਦੇ ਆ ਉਹ ਵੇਖਣੇ ਜ਼ਰੂਰ ਚਾਹੀਦੇ, ਵਾਚਣੇ ਜ਼ਰੂਰ ਚਾਹੀਦੇ ਆ। ਆਮ ਆਦਮੀ ਪਾਰਟੀ ਵਾਲੇ ਵੀ ਸਿੱਖ ਸਕਦੇ ਇਸ ਤਰ੍ਹਾਂ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਦੇ ਜਿਹੜੇ ਵਰਕਰ ਸੀ ਬਹੁਤ ਵਫਾਦਾਰ ਸੀਗੇ, ਪਰ ਅੱਜ ਦੀ ਤਰੀਕ ਦੇ ਵਿੱਚ ਨਿਰਾਸ਼ ਨੇ, ਨਾਰਾਜ਼ ਨੇ, ਇਸੇ ਕਰਕੇ ਕਿਉਂਕਿ ਥੱਲੇ ਕਾਡਰ ਦੀ ਉਹਨਾਂ ਨੇ ਸੁੱਧ ਹੀ ਨਹੀਂ ਲਈ। ਸੋ ਇਹ ਚੀਜ਼ ਇੱਕ ਨੋਟ ਕਰਨ ਵਾਲੀ ਹੈ ਇਸ ਸਾਰੇ ਐਪੀਸੋਡ ਦੇ ਵਿੱਚ। ਤਾਂ ਜਦੋਂ ਅਕਾਲੀਆਂ ਨੇ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰ ਦਿੱਤਾ, ਬਿਕਰਮ ਸਿੰਘ ਮਜੀਠੀਆ ਦੇਖੋ ਉਹਨੂੰ ਜੋ ਮਰਜ਼ੀ ਤੁਸੀਂ ਮੰਨੋ ਪਰ ਇਸ ਮਾਮਲੇ 'ਚੋਂ ਬਹੁਤ ਚਲਾਕ ਆਦਮੀ ਆ, ਤਾਂ ਉਹਨੇ ਗੱਲ ਨੂੰ ਇਸ ਤਰੀਕੇ ਨਾਲ ਘੁਮਾ ਦਿੱਤਾ। ਅੱਜ ਵੀ ਸਾਰੀ ਦਿਹਾੜੀ ਮਾਮਲਾ ਜੱਗੂ ਭਗਵਾਨਪੁਰੀਏ ਦੇ ਆਲੇ ਦੁਆਲੇ ਘੁੰਮਦਾ ਰਿਹਾ, ਪਰ ਇਹ ਘਟਨਾ ਜਿਹੜੀ ਉਹ ਫਰੇਮ ਦੇ ਵਿੱਚ ਹੀ ਰਹੀ ਆ। ਦੇਖੋ ਤਰੀਕਾ ਦੇਖੋ ਗੱਲ ਦਾ ਕੀ ਆ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਜੋੜ ਕੇ ਕਿ ਇਹਦੇ ਤਾਲੁਕਾ ਤੇ ਉਹ ਕਹਿੰਦੇ ਜੀ ਇਹਦੇ ਤਾਲੁਕਾ ਤੇ ਆ, ਫਿਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਦਾ ਚੁੱਕ ਲਿਆ ਕਿ ਮੈਨੂੰ ਧਮਕੀਆਂ ਆ ਰਹੀਆਂ ਨੇ ਜੇਲ੍ਹ ਦੇ ਵਿੱਚੋਂ, ਪਰ ਉਸ ਸਾਰੀ ਚੀਜ਼ ਦੇ ਨਾਲ ਜੋੜ ਕੇ ਦਿੱਤਾ ਗਿਆ ਇਹ ਅਕਾਲੀ ਵਰਕਰ ਦਾ ਕਤਲकांड। ਤਾਂ ਉਹਦਾ ਸਿੱਟਾ ਤੁਹਾਡੇ ਸਾਹਮਣੇ ਆ ਕਿ ਜਿਹੜੀ ਪੁਲਿਸ ਨੇ 8-9 ਦਿਨ ਤੱਕ ਹੱਥ ਤੋਂ ਹੱਥ ਨਹੀਂ ਚੱਕਿਆ, ਹੁਣ ਜਾ ਕੇ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਪਹਿਲੀ ਗ੍ਰਿਫਤਾਰੀ ਪਾਈ ਆ। ਪੂਰਨਾ ਰੇਲਵੇ ਸਟੇਸ਼ਨ ਤੋਂ ਇੱਕ ਦੋਸ਼ੀ ਹੈ ਜਿਹੜਾ ਗ੍ਰਿਫਤਾਰ ਕੀਤਾ ਹੈ। ਸੋ ਦੱਸਦੇ ਆ ਕਿ ਉਹ ਹਜ਼ੂਰ ਸਾਹਿਬ ਨੂੰ ਜਾ ਰਿਹਾ ਸੀਗਾ, ਤਾਂ ਇਸ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਆ। ਤਾਂ ਇਹ ਗ੍ਰਿਫਤਾਰੀ ਜਿਹੜੀ ਆ ਉਹ ਪਹਿਲੀ ਗ੍ਰਿਫਤਾਰੀ ਮੇਰੇ ਖਿਆਲ ਦੇ ਨਾਲ ਪਹਿਲੀ ਨਹੀਂ ਸੀ ਰਹਿਣੀ। ਜੇ ਪਹਿਲਾਂ ਇਹਨਾਂ ਨੇ ਯਤਨ ਕੀਤੇ ਹੁੰਦੇ ਤਾਂ ਇੱਥੋਂ ਤੱਕ ਇਲਜ਼ਾਮ ਤਰਾਸ਼ੀ ਵੀ ਨਾ ਪੜਦੀ। ਸੋ ਜ਼ਰੂਰਤ ਆ ਕਿ ਬਿਨਾਂ ਦੇਰ ਕੀਤਿਆਂ ਔਰ ਬਿਨਾਂ ਇਹ ਸੋਚਿਆ ਕਿ ਸਾਹਮਣੇ ਮਰਨ ਵਾਲਾ ਕੌਣ ਆ, ਅਕਾਲੀ ਆ, ਕਾਂਗਰਸੀ ਆ, ਆਮ ਆਦਮੀ ਪਾਰਟੀ ਵਾਲਾ, ਇਹ ਸੋਚਿਆ ਪੁਲਿਸ ਨੂੰ ਚੁਸਤ ਫੁਰਤੀ ਦੇ ਨਾਲ ਕੰਮ ਕਰਨ ਦੇਣਾ ਚਾਹੀਦਾ। ਔਰ ਦੂਜੀ ਚੀਜ਼ ਇਹ ਆ ਕਿ ਜਿੱਥੇ ਵੀ ਇਸ ਤਰ੍ਹਾਂ ਦੇ ਕੋਈ ਵੀ ਘਟਨਾ ਵਾਪਰਦੀ ਆ ਉੱਥੇ ਨਾਲ ਦੀ ਨਾਲ ਇਨਸਾਫ ਜਿਹੜਾ ਪੀੜਤਾਂ ਲਈ ਤਿਆਰ ਰੱਖਣਾ ਚਾਹੀਦਾ।
ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਮੌੜ ਬੰਬ ਧਮਾਕੇ ਦੇ ਮਾਮਲੇ ਦੇ ਵਿੱਚ ਕਹਿੰਦੇ ਹੁਣ ਕਦਮ ਹੌਲੀ ਹੌਲੀ ਅੱਗੇ ਸਰਕਣ ਲੱਗੇ ਆ। ਦੇਖੋ ਇਹ ਨਾ ਨਵੀਂ SIT ਬਣੀ ਆ, ਤਦ ਹੂੰ ਥੋੜਾ ਜਿਹਾ ਸਰਕਾਹਟ ਸੁਣਾਈ ਦਿੰਦਾ ਕਿ ਕਦਮਾਂ ਦਾ ਸਰਕਣਾ ਜਿਹੜਾ ਉਹ ਥੋੜਾ ਜਿਹਾ ਇਸ ਕਰਕੇ ਦਿਖਾਈ ਦਿੰਦਾ। ਔਰ ਦੂਜੀ ਚੀਜ਼ ਹੈ ਕਿਉਂਕਿ ਹਾਈ ਕੋਰਟ ਇਸ ਮਾਮਲੇ ਦੀ ਨਿਗਰਾਨੀ ਕਰ ਰਹੀ ਆ। ਜੇ ਤੇ ਇਹਨਾਂ ਦੇ ਪੱਲੇ ਹੀ ਹੁੰਦਾ ਸਭ ਕੁਛ ਤੇ ਕਰ ਗਏ ਸੀ ਸਭ ਕੁਛ। ਜੀ ਤਾਂ ਹੁਣ ਮਾਮਲਾ ਕੀ ਆ ਕਿ ਇਸ ਪਹਿਲੂ ਤੇ ਆ ਕੇ ਜਦੋਂ ਆਪਾਂ ਕਹਾਣੀ ਥੋੜੀ ਜਿਹੀ ਫੋਲਦੇ ਹਾਂ ਤਾਂ ਨਿਰਾਸ਼ਾ ਮਿਲਦੀ ਆ, ਕਿਉਂਕਿ ਇਹਨਾਂ ਦੇ ਇੱਕ ਆਪਣੇ ਕੈਂਡੀਡੇਟ ਦੇ ਚੋਣ ਜਲਸੇ ਦੇ ਨੇੜੇ ਇਹ ਬੰਬ ਧਮਾਕਾ ਹੋਇਆ ਸੀਗਾ। ਪਹਿਲੀ ਗੱਲ ਹੈ ਇਹਨਾਂ ਨੂੰ ਤੇ ਐਕਟਿਵ ਹੋ ਕੇ ਕੰਮ ਕਰਨਾ ਚਾਹੀਦਾ ਸੀ ਸਰਕਾਰ ਚ ਆ ਕੇ, ਕੀਤਾ ਇਹਨਾਂ ਨੇ ਉਲਟਾ ਕਿ ਜਾਂਚ ਪੜਤਾਲ ਜਿਹੜੀ ਉਹ ਠੰਡੇ ਅਵਸਥੇ ਚ ਪਾ ਦਿੱਤੀ। ਔਰ ਹਾਲਾਂਕਿ ਜਿਨ੍ਹਾਂ ਨੇ ਉਹ ਕਾਰ ਅਸੈਂਬਲ ਕੀਤੀ ਸੀ, ਉਹ ਡੈਂਟਰ ਤੇ ਪੈਂਟਰ ਜਿਹੜੇ ਸੀਗੇ, ਉਹ 164 ਦੇ ਬਿਆਨ ਕਰਾ ਗਏ ਕਿ ਆਹ ਕਾਰ ਜਿਹੜੀ ਆ ਉਹ ਅਸਾਂ ਅਸੈਂਬਲ ਕੀਤੀ ਆ ਤੇ ਇਹਨੂੰ ਕਾਲਾ ਗੁਰਤੇਜ ਸਿੰਘ ਕਾਲਾ, ਤੇ ਕਾਲਾ ਕੌਣ ਸੀਗਾ? ਉਹ ਸੀਗਾ ਰਾਈਟ ਹੈਂਡ ਡੇਰਾ ਮੁਖੀ ਦਾ। ਇਸ ਤੋਂ ਇਲਾਵਾ 2 ਬੰਦੇ ਹੋਰ ਨਾਮਜ਼ਦ ਕੀਤੇ ਗਏ ਸੀ ਇਸ ਮਾਮਲੇ ਦੇ ਵਿੱਚ। ਇੱਕ ਅਮਰੀਕ ਸਿੰਘ ਸੀ ਹਰਿਆਣੇ ਤੋਂ, ਤੇ ਦੂਸਰਾ ਸੀਗਾ ਮੇਰੇ ਖਿਆਲ ਦੇ ਨਾਲ ਨਹੀਂ ਸੰਗਰੂਰ ਤੋਂ ਸੀਗਾ ਇੱਕ ਅਮਰੀਕ ਸਿੰਘ, ਤੇ ਹਰਿਆਣਾ ਤੋਂ ਸੀਗਾ ਅਵਤਾਰ ਸਿੰਘ, ਤੇ ਨਾਲ ਸੀਗਾ ਕਾਲਾ। ਇਹ 3 ਬੰਦੇ ਨਾਮਜ਼ਦ ਕੀਤੇ ਗਏ ਸੀਗੇ। ਤਾਂ ਤਿੰਨਾਂ ਚੋਂ ਇੱਕ ਵੀ ਬੰਦਾ ਅੱਜ ਤੱਕ ਇਹ ਫੜ ਨਹੀਂ ਸਕੇ। ਦੇਖੋ ਦਿਲਚਸਪ ਗੱਲ ਕਿ ਤਿੰਨਾਂ ਚੋਂ ਇੱਕ ਵੀ ਬੰਦਾ ਇਸ ਮਾਮਲੇ ਦੇ ਵਿੱਚ ਇਹ ਅਰੈਸਟ ਨਹੀਂ ਸਨ ਕਰ ਸਕੇ। ਤਾਂ ਫਿਰ ਇੱਕ ਮੇਰੇ ਖਿਆਲ ਦੇ ਨਾਲ ਪਾਤੜਾਂ ਤੋਂ ਨੇ ਸੱਜਣ ਜਿਹੜੇ ਹਾਈ ਕੋਰਟ 'ਚ ਚਲੇ ਗਏ ਇਨਸਾਫ ਵਾਸਤੇ, ਕਿਉਂਕਿ ਇਸ ਮਾਮਲੇ 'ਚ ਇੱਕ ਜਿਹੜੀ ਦੁਖਾਂਤਕ ਗੱਲ ਨਜ਼ਰ ਆਉਂਦੀ ਆ ਉਹ ਇਹ ਆ ਕਿ ਜਿੰਨੇ ਵੀ ਮ੍ਰਿਤਕ ਸਨ ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ 90% ਬੱਚੇ ਸੀਗੇ, 90%। ਤਾਂ ਉਹ ਬੰਦਾ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ, ਫਿਰ ਇਹਨਾਂ ਨੇ ਜਵਾਬ ਤਲਬੀ ਕੀਤੀ ਹਾਈ ਕੋਰਟ ਵਾਲਿਆਂ ਨੇ, ਤਾਂ ਉਹਨਾਂ ਨੇ ਸਿੱਟਾ ਕੱਢ ਲਿਆ ਕਿ ਅਸਲ ਦੇ ਵਿੱਚ ਇਹ ਕਿਸੇ ਸਿੱਟੇ ਤੇ ਨਹੀਂ ਪਹੁੰਚਣਗੇ ਜੇ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ। ਤਾਂ ਹਾਰ ਕੇ ਉਹਨਾਂ ਨੇ SIT ਜਿਹੜੀ ਪਹਿਲੀ SIT ਸੀਗੀ ਜਿਹਦੇ ਵਿੱਚ ਖਟੜਾ ਸਾਹਿਬ ਮੇਰੇ ਖਿਆਲ ਦੇ ਨਾਲ ਹੈਗੇ ਸੀਗੇ ਮੁੱਖ ਅਫਸਰ, ਉਹਨਾਂ ਨੂੰ ਹਟਾ ਕੇ ਉਸ SIT ਨੂੰ ਤੋੜ ਕੇ ਇਹਨਾਂ ਨੇ ਨਵੀਂ SIT ਬਣਾਈ ਆ, ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ADGP ਲਾ ਐਂਡ ਆਰਡਰ ਜਿਹੜੇ ਈਸ਼ਵਰ ਸਿੰਘ ਆ ਉਹਨਾਂ ਨੂੰ ਅਗਵਾਈ ਦਿੱਤੀ ਗਈ ਆ। ਤਾਂ ਹੁਣ ਉਹ ਕੋਸ਼ਿਸ਼ ਕਰ ਰਹੇ ਆ ਕਿ ਸਭ ਤੋਂ ਪਹਿਲਾਂ ਡੇਰੇਦਾਰ ਦੀ ਪੁੱਛਗਿੱਛ ਕੀਤੀ ਜਾਵੇ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਵੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਨਾਕਾਮ ਹੋ ਗਈ ਸੀਗੀ। ਤਾਂ ਹੁਣ ਸੂਤਰ ਦੱਸਦੇ ਆ, ਸੋਰਸਸ ਦੱਸਦੇ, ਮੀਡੀਆ ਹਵਾਲੇ ਦੱਸਦੇ ਆ ਕਿ ਇਹ ਪਹਿਲਾ ਯਤਨ ਇਹੋ ਕਰਨਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਅਸੀਂ ਇੱਥੋਂ ਕਰੀਏ ਕਿ ਡੇਰੇਦਾਰ ਦੀ ਪੁੱਛਗਿੱਛ ਹੋਵੇ। ਤਾਂ ਡੇਰੇਦਾਰ ਦੀ ਪੁੱਛਗਿੱਛ ਜਿਹੜੀ ਆ ਉਹ ਕਦੋਂ ਹੁੰਦੀ ਆ, ਕਦੋਂ ਸੰਭਵ ਹੁੰਦੀ ਹੈ, ਵੀ ਇੱਕ ਬਹੁਤ ਵੱਡਾ ਸਵਾਲ ਹੋਏਗਾ ਨਾ, ਕਿਉਂਕਿ ਉਹ ਹਰਿਆਣੇ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਆ, ਪੰਜਾਬ ਦੀ ਜੇਲ੍ਹ ਦੇ ਵਿੱਚੋਂ ਕੈਦ ਕੱਟਦਾ ਹੋਵੇ ਤਾਂ ਹਾਲਾਤ ਕੁਛ ਹੋਰ ਹੋਣ, ਵੱਖਰੇ ਹੋਣ। ਤਾਂ ਕਦੋਂ ਇਜਾਜ਼ਤ ਮਿਲਦੀ ਆ, ਕਦੋਂ ਇਹ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਦੇ, ਜਾਂ ਉਹ ਇਜਾਜ਼ਤ ਦਿੰਦੇ ਵੀ ਆ ਜਾਂ ਨਹੀਂ ਦਿੰਦੇ, ਜਾਂ ਕੋਰਟ ਦੇ ਥਰੂ ਇਹਨਾਂ ਨੂੰ ਮਿਲਦੀ ਆ, ਉਹ ਵੇਖਣਾ ਹੋਏਗਾ ਕਿ ਕਿੰਨੀ ਰਫ਼ਤਾਰ ਨਾਲ ਇਹ ਸਾਰੀ ਜਿਹੜੀ ਹੈਗੀ ਆ ਪ੍ਰਕਿਰਿਆ ਇਹ ਪੂਰੀ ਕਰਦੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਾਕੀ ਦੇ ਮੈਦਾਨ ਦੇ ਵਿੱਚ ਹੋਈ ਝੜਪ ਤੇ ਲਿਆ ਗਿਆ ਐਕਸ਼ਨ। ਦੇਖੋ ਹਾਕੀ ਦੇ ਮੈਦਾਨ ਤੇ ਇਹਨਾਂ ਨੇ ਮੁੱਕੇਬਾਜ਼ੀ ਸ਼ੁਰੂ ਕਰ ਦਿੱਤੀ। ਜਿਵੇਂ ਪੰਜਾਬ ਪੁਲਿਸ ਵਾਲੇ ਤਾਂ ਉਂਝ ਵੀ ਤੁਹਾਨੂੰ ਪਤਾ ਲਠੈਤ ਹੀ ਹੁੰਦੇ ਆ, ਲਾਠੀ ਚਲਾਉਣ ਦੇ ਵਿੱਚ ਤੇ ਮਾਹਰ ਹੁੰਦੇ ਆ। ਤਾਂ ਇਹਨਾਂ ਨੇ ਉਹ ਜਿਹੜਾ ਰੰਗ ਵਿਖਾਇਆ, ਵਿੱਚ ਬਾਕਸਿੰਗ ਚਲਾ ਦਿੱਤੀ, ਵਿੱਚ ਫੁੱਟਬਾਲ ਚਲਾ ਦਿੱਤਾ, ਪਤਾ ਨਹੀਂ ਕਿਆ ਕਿਆ ਘਸੋਨ ਮੁੱਕੀ, ਸਭ ਕੁਛ ਹੀ ਚੱਲਿਆ। ਤਾਂ ਉਹ ਵੀਡੀਓ ਜਿਹੜੀ ਆ ਉਹ YouTube ਤੇ ਕੋਈ ਵੀ ਜਾ ਕੇ ਦੇਖ ਸਕਦਾ ਕਿ ਚੱਲਦੇ ਮੈਚ ਦੇ ਵਿੱਚ ਜਿਹੜੀ ਲੜਾਈ ਹੋਈ ਆ ਨਹਿਰੂ ਹਾਕੀ ਟੂਰਨਾਮੈਂਟ ਦੇ ਵਿੱਚ, ਬਹੁਤ ਜ਼ਬਰਦਸਤ ਲੜਾਈ ਹੋਈ ਹੈ, ਭਿਆਨਕ ਲੜਾਈ ਜਿਹਨੂੰ ਆਪਾਂ ਕਹੀਏ, ਕਿਉਂਕਿ 3-3 ਗੋਲਾਂ ਦੇ ਨਾਲ ਦੋਵੇਂ ਟੀਮਾਂ ਬਰੋਬਰ ਸਨ। ਫਾਈਨਲ ਦਾ ਮੈਚ ਸੀ, ਤੁਹਾਨੂੰ ਪਤਾ ਹੀ ਆ ਕਿ ਦਬਾਅ ਜ਼ਰੂਰ ਰਹਿੰਦਾ। ਤਾਂ ਪੰਜਾਬ ਪੁਲਿਸ ਸੀਨੀਅਰ ਟੀਮ ਸੀਗੀ, ਵੈਸੇ PNB ਸੀਗੀ ਨਾਲ। ਤਾਂ ਜਦੋਂ ਇਹ ਦੋਨੇ ਟੀਮਾਂ ਬਰੋਬਰ ਸੀਗੀਆਂ, ਇੱਕ ਮੌਕੇ ਤੇ ਜਾ ਕੇ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਾਲ ਕਈ ਵਾਰ ਜਦੋਂ ਸਰਕਲ 'ਚ ਜਾਂਦੀ ਆ, ਫ੍ਰੀ ਹਿੱਟ ਮਿਲਦੀ ਆ, ਤਾਂ 1 to 1 ਮਾਰਕਿੰਗ ਕੀਤੀ ਜਾਂਦੀ ਆ। ਤਾਂ ਮਾਰਕਿੰਗ ਦੇ ਦੌਰਾਨ ਕੁਛ ਖਿਡਾਰੀ ਜਿਹੜੇ ਇੱਕ ਦੂਜੇ ਨੂੰ ਧੱਕਦੇ ਨਜ਼ਰ ਆਏ, ਉੱਥੋਂ ਧੱਕ ਤੋਂ ਹੀ ਕੰਮ ਚੱਲਿਆ। ਤੇ ਫਿਰ ਗੱਲਾਂ ਜਿਹੜੀਆਂ ਉਹ ਗਾਂਹ ਤੱਕ ਪਹੁੰਚ ਗਈਆਂ। ਜਦੋਂ ਗਾਂਹ ਤੱਕ ਪਹੁੰਚ ਗਈਆਂ ਫਿਰ ਤਾਂ ਤੱਕ ਹੀ ਪਹੁੰਚ ਗਈਆਂ, ਲੱਗ ਪਏ ਉਹਨਾਂ ਦੇ ਸਿਰ ਦੇ ਵਿੱਚ, ਉਹਨਾਂ ਦੇ ਸਿਰ ਦੇ ਵਿੱਚ, ਕਈਆਂ ਦੇ ਸਿਰ ਪਾੜ ਗਏ ਆ, ਕਈਆਂ ਦੇ ਹੱਥ ਟੁੱਟ ਗਏ ਆ। ਤਾਂ ਉਸ ਤੋਂ ਬਾਅਦ ਹੁਣ ਜੋ ਪ੍ਰਬੰਧਕਾਂ ਨੇ ਫੈਸਲਾ ਕੀਤਾ ਉਹ ਇਹ ਆ ਕਿ ਜਿਹੜੀ ਪੰਜਾਬ ਪੁਲਿਸ ਆ ਉਹ 4 ਸਾਲ ਲਈ ਪਾਬੰਦ ਕਰ ਦਿੱਤੀ ਗਈ ਆ, ਤੇ ਜਿਹੜੀ ਦੂਸਰੀ PNB ਆ ਉਹਨੂੰ 2 ਸਾਲ ਲਈ ਪਾਬੰਦ ਕਰ ਦਿੱਤਾ ਗਿਆ। ਬਹੁਤ ਸਖਤ ਪਾਬੰਦੀ ਆ, ਮਤਲਬ ਕਿ ਇਸ ਟੂਰਨਾਮੈਂਟ ਦੇ ਵਿੱਚ ਅੱਗੇ ਤੋਂ ਉਹ ਹਿੱਸਾ ਨਹੀਂ ਲੈ ਸਕਦੇ। ਔਰ ਦੂਸਰੀ ਗੱਲ ਇਹ ਆ ਕਿ ਕਿਉਂਕਿ ਫਾਈਨਲ ਸੀਗਾ ਨਾ,
ਤਾਂ ਜਿਹੜੀ ਫਸਟ ਸੈਕਿੰਡ ਦੀ ਉਹ ਹੈਗੀ ਸੀਗੀ ਵਿਨਿੰਗ ਜੀ। ਪ੍ਰਾਈਜ਼ ਮਨੀ, ਉਹ ਵੀ ਵਾਪਸ ਲੈ ਲਈ ਉਹਨਾਂ ਨੇ। ਮਤਲਬ ਕਿ ਜਿਹੜਾ ਜੇਤੂ ਨਾਮ ਸੀਗਾ ਉਹ ਵੀ ਇਹਨਾਂ ਆਖਿਆ ਕਿ ਚਲੋ ਕਰ ਲਓ। ਹੁਣ ਉਹ ਉਹਨਾਂ ਤੇ ਦੋਸ਼ ਲਾਈ ਜਾਂਦੇ, ਉਹਨਾਂ ਤੇ ਦੋਸ਼ ਲਾਈ ਜਾਂਦੇ। ਇੱਕ ਸਿੱਖ ਖਿਡਾਰੀ ਸੀਗਾ, ਉਹ ਹੋਰ ਹੀ ਤਰਕ ਦੇਈ ਜਾਂਦਾ ਸੀਗਾ ਜੀ, ਇਹ ਮੈਚ ਸ਼ੁਰੂ ਹੋਣ ਤੋਂ ਪਹਿਲੇ ਕਹਿੰਦਾ ਮੇਰੇ ਤੇ ਟਿੱਪਣੀਆਂ ਕਰੀ ਜਾਂਦੇ, ਤੇਰਾ ਜੂੜਾ ਖੋਲਾਂਗੇ। ਇਸ ਤਰ੍ਹਾਂ ਦੀਆਂ ਟਿੱਪਣੀਆਂ ਖੇਡ ਮੈਦਾਨ 'ਚ ਨਹੀਂ ਹੁੰਦੀਆਂ। ਤੇ ਚਲੋ ਅਚਨਚੇਤੀ ਝੜਪ ਸ਼ੁਰੂ ਹੋਈ ਆ। ਸੋ ਹੁਣ ਦੋਵੇਂ ਟੀਮਾਂ ਇੱਕ ਦੂਜੇ ਤੇ ਦੋਸ਼ ਲਾ ਰਹੀਆਂ, ਪਰ ਇਸ ਮਾਮਲੇ ਦੇ ਵਿੱਚ ਖਿਡਾਰੀਆਂ ਨੂੰ ਵੀ ਘਾਟਾ ਹੋਇਆ, ਟੀਮਾਂ ਨੂੰ ਵੀ ਘਾਟਾ ਹੋਇਆ, ਪਰ ਸਭ ਤੋਂ ਜ਼ਿਆਦਾ ਹਾਕੀ ਨੂੰ ਘਾਟਾ ਹੋਇਆ, ਕਿਉਂਕਿ ਲੋਕ ਹਾਕੀ ਨੂੰ ਬਹੁਤ ਪਿਆਰ ਕਰਦੇ ਆ। ਤਾਂ ਜਿੱਦਾਂ ਸ਼ਰਮਸਾਰ ਕੀਤਾ ਨਾ ਖਿਡਾਰੀਆਂ ਨੇ, ਲੋਕ ਵੀ ਜਿਹੜੇ ਆ ਉਹ ਬਹੁਤ ਗੁੱਸੇ 'ਚ ਆ ਇਸ ਵੀਡੀਓ ਨੂੰ ਵੇਖ ਕੇ। ਜੀ ਜੀ ਜੀ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਜਿਹੜੇ ਜੀ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਹਾਂ ਇੰਦਰਪ੍ਰੀਤ ਕੌਰ ਤੇ ਮੈਂ ਹਾਂ ਹਰਜੋਤ ਸਿੰਘ ਤੇ ਮੈਂ ਹਾਂ ਅਮਰਪਾਲ ਕੌਰ। ਤੁਸੀਂ ਸੁਣ ਰਹੇ ਹੋ ਸਾਰੇ ਬੱਚਿਆਂ ਦੇ ਦਿਲਾਂ ਦੀ ਧੜਕਣ, ਪੰਜਾਬੀ ਰੇਡੀਓ USA। ਸ਼ੀਨਾ ਜਿਊਲਰਸ ਵੱਲੋਂ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਤੇ 10ਵੀਂ ਧਮਾਕੇਦਾਰ ਸੇਲ 28 ਅਤੇ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ। 22 ਕੈਰਟ ਸੋਨੇ ਦੀ ਜਿਊਲਰੀ ਸੇਲ ਪ੍ਰਾਈਸ ਤੇ ਇੰਡੀਆ ਤੋਂ ਵੀ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜਿਊਲਰੀ ਤੇ ਲੈ ਸਕਦੇ ਹੋ 50 ਤੋਂ 70% ਦਾ ਡਿਸਕਾਊਂਟ ਅਤੇ ਲੱਕੀ ਡਰਾਅ ਵੀ ਕੱਢੇ ਜਾਣਗੇ। 10 ਕਸਟਮਰ ਜਿੱਤਣਗੇ ਡਾਇਮੰਡ ਰਿੰਗਸ, 20 ਕਸਟਮਰ ਜਿੱਤਣਗੇ 골ਡ ਆਈਟਮ ਤੇ ਬਾਕੀ 17 ਨੂੰ ਮਿਲਣਗੇ ਸਪੈਸ਼ਲ ਗਿਫਟ ਪ੍ਰਾਈਸ। ਮੈਂ ਕਿਹਾ ਜੀ, ਇਹ ਕੀ ਕਹਿ ਰਹੇ ਹੋ? ਉਹੀ ਜੋ ਸ਼ੀਨਾ ਜਿਊਲਰਸ ਵਾਲੇ ਇੰਦਰਜੀਤ ਸ਼ੀਨਾ ਕਹਿ ਰਹੇ ਨੇ।